व्यूअर्स वेलकम बैक ऑन प्रोग्राम। सो व्यूअर्स एंड सैक्शन च आपां गलबात करन जा रहे हैं भारत दे बंगलादेश दे वाले नाल कि जिहड़ा बंगलादेश दी हुकूमत भारत दीआं अखां च अखां पा के गल करन दी हिम्मत रखती है और भारत वालों इंटरनेशनल लैवल ते बंगलादेश के खिलाफ प्रचार मुहिम जारी है और जिस विच बंगलादेश विचले हिंदुआं दी सुरक्षा नूं मुद्दा बनाया जा रहा है। और पिछले दिनी भारत के फॉरन सैकटरी विक्रम मिश्री एक दिन के दौरे ते ढाका पहुंचे ते अड अड बंगलादेशी लीडर नाल मुलाकात कीतियां ने और बंगलादेश ने स्पष्टता नाल कहा है कि भारत बंगलादेश के अंदरूनी मामलों में दखल अंदाजी बंद करे। बंगलादेश अपनी जड़ी आज़ाद नीति नाल कोई समझौता नहीं करेगा। सो इस बारे आप गलबात करन जा रहे हैं और नाले जड़े तुहाडे लाइव मैसेज ने वो भी आप साझे करन जा रहे हैं। सो असीं चाहांगे कि तुसीं इसी तरह बड़े रहना देखण सुन लिया लिखण लई तुहाडा सब दा बहुत बहुत शुक्रिया जी। डॉक्टर साहब की विचार ने? देखो, भारत और बांग्लादेश ਦੇ ਅੱਜਕੱਲ ਸੰਬੰਧਾਂ ਬਾਰੇ ਇਹ ਜੇ ਕਿਹਾ ਜਾਏ ਕਿ ਭਾਰਤ ਵਾਲੇ ਕਹਿੰਦੇ ਨੇ ਕਿ ਸਾਡੀ ਬਿੱਲੀ ਸਾਨੂੰ ਹੀ ਮਿਆਉ। ਹੁਣ ਉਹਨਾਂ ਨੂੰ ਇਹ ਲੱਗਦਾ ਸੀ ਜਦੋਂ ਉਹਨਾਂ ਨੇ 1971 ਦੇ ਵਿੱਚ ਫੌਜ ਭੇਜ ਕੇ 14 ਦਿਨ ਦੇ ਵਿੱਚ ਢਾਕਾ ਜਿਹੜਾ ਸਕੂਤੇ ਢਾਕਾ ਉਹਨੂੰ ਕਹਿੰਦੇ ਨੇ ਸਰੈਂਡਰ ਆਫ ਢਾਕਾ ਲਿਆ ਤੇ ਉਹ ਸਮਝਦੇ ਸੀ ਵੀ ਪਾਕਿਸਤਾਨ ਤਾਂ ਅਸੀਂ ਤੋੜਿਆ ਹੀ ਤੋੜਿਆ, ਵਿਚਾਲਿਓਂ ਦੋ ਹਿੱਸੇ ਕਰ ਦਿੱਤੇ ਵੀ ਹੁਣ ਇਹ ਬੰਗਲਾਦੇਸ਼ ਵੀ ਸਾਡੀ ਇੱਕ ਜਿਹੜੀ ਹੈ ਉਹ ਭੂਟਾਨ ਵਾਂਗ ਇੱਕ ਰਿਆਸਤ ਹੋਏਗੀ ਜਿਹਨੂੰ ਅਸੀਂ ਵਰਤਾਂਗੇ। 4000 ਸਕੁਅਰ ਕਿਲੋਮੀਟਰ ਦੇ ਲਗਭਗ ਜਿਹੜਾ ਉਹਨਾਂ ਦਾ ਬਾਰਡਰ ਲੱਗਦਾ ਆਪਸ ਦੇ ਵਿੱਚ ਔਰ ਬੇ ਆਫ ਬੰਗਾਲ ਨਾਲ ਵੀ, ਸਮੁੰਦਰ ਨਾਲ ਵੀ ਔਰ ਦੂਸਰਾ ਵੀ ਔਰ ਉਹਨਾਂ ਨੂੰ ਹੋਇਆ। ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸ਼ੇਖ ਮੁਜੀਬੁਰ ਰਹਿਮਾਨ ਜਿਹਨੂੰ ਬੰਗ ਬੰਧੂ ਕਿਹਾ ਗਿਆ ਉਹ ਭਾਰਤ ਦੇ ਇਸ਼ਾਰਿਆਂ 'ਤੇ ਹੀ ਜਿਹੜਾ ਉਹ ਰਨ ਕਰਦਾ ਸੀ ਪਰ ਬਹੁਤ ਜਲਦੀ ਉਸ ਦੇ ਖਿਲਾਫ ਬਗਾਵਤ ਹੋਈ, ਟੱਬਰ ਸਾਰਾ ਮਾਰਤਾ, 2 ਭੈਣਾਂ ਬਚੀਆਂ ਔਰ ਉਹ ਜਿਹੜਾ ਜ਼ਿਆਉਰ ਰਹਿਮਾਨ ਜਿਹੜਾ ਉਹਦਾ ਫੌਜੀ ਜਨਰਲ ਸੀ ਉਹਨੇ ਟੇਕ ਓਵਰ ਕੀਤਾ ਔਰ ਬਾਅਦ ਦੇ ਵਿੱਚ ਹੁੰਦਾ ਰਿਹਾ। ਫਿਰ ਗੱਲ ਜਿਹੜੀ ਹੈ 10 12 15 ਸਾਲ ਪਹਿਲਾਂ ਇੱਥੋਂ ਤੱਕ ਪਹੁੰਚੀ ਕਿ ਵੀ ਉਹ ਵੀ ਜਿਹੜਾ ਜ਼ਿਆਉਰ ਰਹਿਮਾਨ ਵੀ ਮਰ ਗਿਆ, ਉਹਦੀ ਬੇਗਮ ਖਾਲਿਦਾ ਜ਼ਿਆ ਔਰ ਇਹ ਸ਼ੇਖ ਹਸੀਨਾ ਇਹ ਵਾਪਸ ਆਈਆਂ। ਦੋਨਾਂ ਮਾਈਆਂ ਦੀ ਲੜਾਈ ਉਹਨੇ ਵੀ ਰਾਜ ਕੀਤਾ, ਉਹਨੇ ਵੀ ਫਿਰ ਪਿਛਲੇ 10-15 ਸਾਲ ਤੋਂ ਇੰਡੀਆ ਨੇ ਫਰਮਲੀ ਮੁਜੀਬੁਰ ਰਹਿਮਾਨ ਦੀ ਬੇਟੀ ਸ਼ੇਖ ਹਸੀਨਾ ਨੂੰ ਅੱਗੇ ਲਾ ਕੇ ਬੰਗਲਾਦੇਸ਼ 'ਤੇ ਲਗਭਗ ਕਬਜ਼ਾ ਹੀ ਕਰ ਲਿਆ। ਇਲੈਕਸ਼ਨਸ ਰਿਗ ਕੀਤੀਆਂ ਔਰ ਆਪਣਾ ਸਾਰਾ ਸਿਸਟਮ ਜਿਹੜਾ ਉੱਥੇ ਫਿੱਟ ਕੀਤਾ, ਜੁਡੀਸ਼ਰੀ, ਫੌਜ, ਦੂਜੇ ਤੀਜੇ। ਉਹਨਾਂ ਨੇ ਸਮਝਿਆ ਕਿ ਬੰਗਲਾਦੇਸ਼ ਸਿਕਿਉਰ ਹੋ ਗਿਆ ਕਿਉਂਕਿ ਉਹਦੇ ਨਾਲ ਉਹਨਾਂ ਨੇ ਜਿਹੜੀਆਂ 7 ਸਿਸਟਰ ਸਟੇਟਸ ਨੇ ਇੰਡੀਆ ਦੀਆਂ ਨਾਰਥ ਈਸਟ ਦੀਆਂ ਉਹਨਾਂ ਦੇ ਵਿੱਚ ਵੀ ਕਿਉਂਕਿ ਉਹਨਾਂ 'ਚੋਂ 3-4 ਦਾ ਬਾਰਡਰ ਸਿੱਧਾ ਬੰਗਲਾਦੇਸ਼ ਨਾਲ ਲੱਗਦਾ ਹੈ ਔਰ ਉਹਨਾਂ ਨੂੰ ਵੀ ਉਹਨਾਂ ਨੇ ਖ਼ਤਮ ਕਰ ਦਿੱਤਾ ਉਹਨਾਂ ਦੀ ਸੈਪਰੇਟਿਸਟ ਮੂਵਮੈਂਟ ਨੂੰ ਔਰ ਸ਼ੇਖ ਹਸੀਨਾ ਔਰ ਵੀ ਲੁੱਟਣ ਲੱਗ ਗਏ ਮੁਲਕ ਨੂੰ ਔਰ ਬੜੀ ਮੌਜ ਦੇ ਨਾਲ ਕੰਮ ਚੱਲ ਰਿਹਾ ਸੀ। ਲੇਕਿਨ ਲੋਕਾਂ 'ਤੇ ਜ਼ਬਰ ਜ਼ੁਲਮ, ਜੇਲ੍ਹਾਂ 'ਚ ਡੱਕ ਦਿਓ। ਉਹ ਸਟੂਡੈਂਟ ਰੈਵੋਲੂਸ਼ਨ ਜਿਵੇਂ ਮਾਂ ਬੋਲੀ ਦੇ ਉੱਤੇ ਵੀ ਉੱਥੋਂ ਹੀ ਢਾਕਾ ਯੂਨੀਵਰਸਿਟੀ 'ਚੋਂ ਨਿਕਲਿਆ ਸੀ 1950 'ਚ ਔਰ ਇਹ ਨਿਕਲਿਆ ਜਿਹਨੂੰ ਜ਼ਾਹਰ ਹੈ ਵੀ ਅਮਰੀਕਾ ਨੇ ਜਿਹੜਾ ਉਹ ਬੈਕ ਕੀਤਾ ਔਰ ਨਤੀਜੇ ਦੇ ਤੌਰ 'ਤੇ ਸ਼ੇਖ ਹਸੀਨਾ 24 ਘੰਟੇ ਦੇ ਵਿੱਚ ਉਹਨੂੰ ਮੁਲਕ ਛੱਡ ਕੇ ਜਾਣਾ ਪਿਆ ਔਰ ਉਸ ਤੋਂ ਬਾਅਦ ਇਹਨਾਂ 3-4 ਮਹੀਨਿਆਂ 'ਚ ਇੰਟਰਿਮ ਗਵਰਨਮੈਂਟ ਅਜੇ ਉਹ ਰਿਫਾਰਮ ਕਰ ਰਹੇ ਨੇ, ਚੋਣਾਂ ਉਹਨਾਂ ਨੇ ਕਰਵਾਉਣੀਆਂ ਨੇ। ਮੁਹੰਮਦ ਯੂਨਸ ਨੋਬਲ ਲੌਰੀਏਟ ਪ੍ਰੈਜ਼ੀਡੈਂਟ ਬਣ ਗਏ ਔਰ ਉਹਨਾਂ ਨੇ ਕਿਉਂਕਿ ਸ਼ੇਖ ਹਸੀਨਾ ਉਹਨਾਂ ਦੀ ਪ੍ਰੋਟੇਜੀ ਸੀ ਅਜੀਤ ਡੋਵਲ ਦੀ ਜਾਂ ਦੂਜੇ, ਉਹਨਾਂ ਨੇ ਉਹਦੇ ਖਿਲਾਫ ਜੈਨੋਸਾਈਡ ਦੇ ਮੁਕੱਦਮੇ ਸ਼ੁਰੂ ਕੀਤੇ ਵੀ ਕਿੰਨੇ ਜ਼ੁਲਮ ਕੀਤੇ ਨੇ ਔਰ ਇੰਡੀਆ ਨੇ ਉਹਨੂੰ ਬਿਠਾ ਕੇ ਜਿਹੜਾ ਇੱਕ ਪਾਸੇ ਉਹ ਪੂਰਾ ਬਿਆਨਬਾਜ਼ੀਆਂ ਕਰਵਾ ਰਹੇ ਨੇ ਕਿ ਜੀ ਫਾਸ਼ਿਸਟ ਔਰ ਦੂਜਾ ਔਰ ਦੂਸਰੇ ਪਾਸੇ ਰੌਲਾ ਸ਼ੁਰੂ ਕਰਤਾ ਜੀ ਹਿੰਦੂਆਂ ਦੇ ਉੱਤੇ ਬਹੁਤ ਜ਼ੁਲਮ। ਹਾਲਾਂਕਿ ਸ਼ੁਰੂ ਦੇ ਵਿੱਚ ਕਿਉਂਕਿ ਹਿੰਦੂਆਂ ਦੀ ਲਗਭਗ 10% ਦੀ ਆਬਾਦੀ ਹੈ ਬੰਗਲਾਦੇਸ਼ ਔਰ ਇਹ ਕਿਉਂਕਿ ਸ਼ੇਖ ਹਸੀਨਾ ਗੇਮ ਤਾਂ ਇੰਡੀਆ ਦੀ ਖੇਡ ਰਹੀ ਸੀ ਔਰ ਹਿੰਦੂ ਪਾਪੂਲੇਸ਼ਨ ਨੂੰ ਲੋੜ ਤੋਂ ਜ਼ਿਆਦਾ ਰਿਪਰੈਜ਼ੈਂਟੇਸ਼ਨ ਵੀ ਮਿਲੀ ਹੋਏਗੀ। ਸੋ ਕੁਛ ਗੁੱਸਾ ਉਹ ਮੁਸਲਮਾਨ ਸਪੋਰਟਰ ਸੀ ਸ਼ੇਖ ਹਸੀਨਾ ਦੇ ਕਿ ਹਿੰਦੂ ਸੀ ਉਹਨਾਂ ਦੇ ਉੱਤੇ ਆਇਆ ਮੁੱਢਲੇ ਦਿਨਾਂ 'ਚ ਪਰ ਹੁਣ ਪਿਛਲੇ ਪੀਰੀਅਡ ਦੇ ਵਿੱਚ ਇਸ ਕਿਸਮ ਦਾ ਕੁਛ ਵੀ ਨਹੀਂ ਸੀ। ਲੇਕਿਨ ਇਹਨਾਂ ਨੇ ਐਸਾ ਪ੍ਰਚਾਰ ਰੱਖਿਆ ਹੋਇਆ ਹੁਣ ਤੱਕ ਵੀ, ਇਕੱਲਾ ਇਹੀ ਨਹੀਂ ਆ 2 ਦਿਨ ਪਹਿਲੇ ਕੈਪੀਟਲ ਹਿੱਲ ਵਾਸ਼ਿੰਗਟਨ 'ਚ ਪ੍ਰੋਟੈਸਟ ਕਰਵਾਇਆ ਕਿ ਜੀ ਬੰਗਾਲੀ ਹਿੰਦੂ ਬੰਗਲਾਦੇਸ਼ੀ ਬੜੇ ਖਤਰੇ 'ਚ ਨੇ। ਯੂਕੇ ਦੇ ਵਿੱਚ ਉਹਨਾਂ ਨੇ ਅਲਪ ਸੰਖਿਆ ਦੀ ਜਿਹੜੀ ਹੈ ਸੁਰੱਖਿਆ ਦਾ ਮੁੱਦਾ ਬਣਾ ਕੇ ਉੱਥੇ ਵੀ ਜਿਹੜਾ ਹੈ ਉਹ ਕੀਤਾ। ਹੁਣ ਜਿਹੜੀ ਮੁਹੰਮਦ ਯੂਨਸ ਔਰ ਜਿਹੜੇ ਉਹਦੇ ਕੈਬਨਿਟ ਇੰਟਰਿਮ ਗਵਰਨਮੈਂਟ ਜਾਂ ਦੂਜੇ ਨੇ ਉਹ ਬੜੇ ਮਜ਼ਬੂਤੀ ਨਾਲ ਇਮਾਨਦਾਰ ਲੋਕ ਉਹਨਾਂ ਨੇ ਭਾਰਤ ਨੂੰ ਕਿਹਾ, ਉਹਨਾਂ ਨੇ ਕਿਹਾ ਕਿ ਵੀ ਹੁਣ ਉਹਦਾ ਜਿਹੜੀ ਖਾਲਿਦਾ ਜ਼ਿਆ ਜਿਹਨੂੰ ਇਹਨੇ ਜੇਲ੍ਹ 'ਚ ਡੱਕਿਆ ਹੋਇਆ ਸੀ ਸ਼ੇਖ ਹਸੀਨਾ ਨੇ,
ਉਹ ਬਾਹਰ ਆਏ, ਉਹਦਾ ਮੁੰਡਾ ਵੀ ਬਾਹਰਲੇ ਕਿਸੇ ਮੁਲਕ ਤੋਂ ਆ ਗਿਆ ਉਹਨੇ। ਔਰ ਪਿਛਲੇ ਦਿਨਾਂ 'ਚ ਉਹਨੇ ਕਿਹਾ, ਉਹਦੇ ਲੜਕੇ ਨੇ, ਉਹਨੇ ਕਿਹਾ ਇੰਡੀਆ ਪਲਾਨ ਕਰ ਰਿਹਾ ਵੀ ਬੰਗਲਾਦੇਸ਼ 'ਚ ਤੁਸੀਂ ਚਿਟਾਗੋਂਗ ਔਰ ਦੂਸਰੇ ਨੂੰ ਲੈ ਕੇ ਹਿੱਸਾ ਬਣਾਓ। ਇਹ ਭੁੱਲ ਜਾਓ, ਅਸੀਂ 20 ਕਰੋੜ 25 ਕਰੋੜ ਜੋ ਵੀ ਸਾਡਾ ਹੈ, ਅਸੀਂ ਸਾਰੇ ਹੀ ਸੋਲਜਰ ਹੈ। ਜੇ ਤੁਸੀਂ ਚਿਟਾਗੋਂਗ ਤੇ ਅੱਖ ਰੱਖੀ ਹੈ ਤੇ ਅਸੀਂ ਵੀ ਬਿਹਾਰ ਔਰ ਉੜੀਸਾ, ਕਿਉਂਕਿ ਇੱਕ ਸਟੇਜ ਦੇ ਉੱਤੇ ਬਿਹਾਰ ਉੜੀਸਾ ਬੰਗਾਲ ਸੂਬੇ ਦਾ ਹੀ ਹਿੱਸਾ ਸੀ। ਅੰਗਰੇਜ਼ਾਂ ਨੇ ਬਾਅਦ 'ਚ ਇਹਨੂੰ ਸੈਪਰੇਟ ਕੀਤਾ ਹੈ। ਉਹਨੇ ਕਿਹਾ ਫਿਰ ਅਸੀਂ ਉੜੀਸਾ ਔਰ ਬਿਹਾਰ ਵੀ ਲੈ ਸਕਦੇ। ਹੁਣ ਇਹਨੂੰ ਆਧਾਰ ਬਣਾ ਕੇ ਮਮਤਾ ਬੈਨਰਜੀ, ਜਿਹੜੀ ਸਭ ਤੋਂ ਸੈਕੂਲਰ ਮੰਨੀ ਜਾਂਦੀ ਹੈ, ਕਿਉਂਕਿ 33% ਆਬਾਦੀ ਵੈਸਟ ਬੰਗਾਲ 'ਚ ਮੁਸਲਮਾਨਾਂ ਦੀ ਹੈ, ਉਹ ਅਸੈਂਬਲੀ 'ਚ ਕਹਿ ਰਹੀ ਹੈ ਕਿ ਤੁਸੀਂ ਜੇ ਬਿਹਾਰ ਉੜੀਸਾ ਲਓਗੇ ਤੇ ਅਸੀਂ ਕੋਈ ਲੋਲੀਪੌਪ ਨਹੀਂ ਰੱਖੇ ਹੋਏ, ਅਸੀਂ ਵੀ ਫਿਰ ਕਰਾਂਗੇ। ਯਾਨੀ ਇੱਕ ਹਾਲਾਂ ਉਹਦਾ ਸਮਝ ਆ ਸਕਦਾ ਹੈ, ਕਿਉਂਕਿ ਇਸ ਸਾਰੇ ਕ੍ਰਾਈਸਿਸ ਦੀ ਆੜ 'ਚ ਪੱਛਮੀ ਬੰਗਾਲ 'ਚ ਬੀਜੇਪੀ ਵਾਲੇ ਮੁਸਲਮਾਨਾਂ ਦੇ ਖਿਲਾਫ ਰਾਈਟਿੰਗ ਕਰਵਾਉਣਾ ਚਾਹੁੰਦੇ ਨੇ। ਹੋ ਸਕਦਾ ਉਹ ਠੰਡਾ ਕਰਨ ਲਈ ਕਹਿ ਰਹੀ ਹੋਏ, ਪਰ ਇਸ ਕਿਸਮ ਦੇ ਮਾਹੌਲ 'ਚ ਜਿਹੜਾ ਪਿਛਲੇ ਕੱਲ ਭਾਰਤ ਦਾ ਜਿਹੜਾ ਫੋਰਨ ਸੈਕਟਰੀ ਹੈ ਵਿਕਰਮ ਮਿਸ਼ਰੀ, ਉਹ ਇੱਕ ਰੋਜ਼ਾ ਦੌਰੇ ਦੇ ਉੱਤੇ ਢਾਕੇ ਗਿਆ। ਔਰ ਉਸ ਤੋਂ ਪਹਿਲਾਂ ਬੜਾ ਇਸ ਨੂੰ ਮੀਡੀਆ 'ਚ ਪ੍ਰਚਾਰਿਆ ਗਿਆ ਕਿ ਭਾਈ ਫੋਰਨ ਸੈਕਟਰੀ ਮਿਸ਼ਰੀ ਕਨਵੇਜ਼ ਇੰਡੀਆਜ਼ ਕੰਸਰਨ ਅਬਾਊਟ ਸਿਕਿਉਰਿਟੀ ਆਫ ਮਾਈਨੋਰਿਟੀ ਕਮਿਊਨਿਟੀ ਇਨ ਬੰਗਲਾਦੇਸ਼ ਹਿੰਦੂ। ਹੁਣ ਉੱਥੇ ਜਾ ਕੇ ਉਹਨਾਂ ਨੂੰ ਸੀ ਕਿ ਵੀ ਇਹਨਾਂ ਦਾ ਤਾਂ ਅਜੇ ਵੀ ਉਹ ਬਿਗ ਬਾਸ ਵਾਲਾ ਐਟੀਚਿਊਡ ਹੈ, ਪਰ ਬੰਗਲਾਦੇਸ਼ ਦੇ ਫੋਰਨ ਸੈਕਟਰੀ ਨੇ ਵੀ, ਉਹਨਾਂ ਦੇ ਪ੍ਰੈਜ਼ੀਡੈਂਟ ਨੇ ਵੀ ਇਹਨਾਂ ਨੂੰ ਕਨਵੇ ਕਰਤਾ, ਦੇਖੋ ਅਸੀਂ ਤੁਹਾਡੇ ਨਾਲ ਸੰਬੰਧ ਵਿਗਾੜਨਾ ਨਹੀਂ ਚਾਹੁੰਦੇ, ਪਰ ਇਹ ਹੁਣ ਸ਼ੇਖ ਹਸੀਨਾ ਦਾ ਬੰਗਲਾਦੇਸ਼ ਨਹੀਂ ਹੈ। ਬਰਾਬਰ ਦੇ ਉੱਤੇ ਸਾਡੇ ਨਾਲ ਗੱਲ ਕਰੋ, ਇੰਟਰਫੀਅਰੈਂਸ ਬੰਦ ਕਰੋ, ਉਹਨੂੰ ਸਾਡੇ ਹਵਾਲੇ ਕਰੋ ਸ਼ੇਖ ਹਸੀਨਾ ਨੂੰ, ਔਰ ਤੁਸੀਂ ਆਪਣੇ ਜਰਨਲਿਸਟ ਭੇਜ ਦਿਓ, ਕੋਈ ਹਿੰਦੂਆਂ ਦੇ ਉੱਤੇ ਇੱਥੇ ਧੱਕਾ ਨਹੀਂ ਹੋ ਰਿਹਾ। ਔਰ ਹੁਣ ਨਤੀਜਾ ਇਹ ਹੋਇਆ ਵੀ ਇਹ ਜਿਹੜਾ ਵਿਕਰਮ ਮਿਸ਼ਰੀ ਹੈ, ਇਹਨੇ ਜਿਹੜੀ ਆਪਣੀ ਪ੍ਰੈਸ ਰਿਲੀਜ਼ ਕੱਢੀ ਇੰਡੀਅਨ ਫੋਰਨ ਆਫਿਸ ਨੇ, ਉਹਦੀ ਮੁਲਾਕਾਤ ਤੋਂ ਬਾਅਦ ਉਹਦੇ ਤਾਂ ਉਹਨਾਂ ਨੇ ਕਿਹਾ ਕਿ ਜੀ ਉਹਨੇ ਮਿਸ਼ਰੀ ਨੇ ਇਹ ਕਿਹਾ ਕਿ ਅਸੀਂ ਇੱਕ ਜਮਹੂਰੀਅਤ ਵਾਲਾ ਸਥਿਰ ਸ਼ਾਂਤੀਪੂਰਨ ਪ੍ਰਗਤੀਸ਼ੀਲ ਬੰਗਲਾਦੇਸ਼ ਚਾਹੁੰਦੇ ਹਾਂ, ਔਰ ਇਹਦੇ 'ਚ ਅਸੀਂ ਇੱਕ ਦੂਜੇ ਦੇ ਉੱਤੇ ਭਰੋਸਾ ਕਰੀਏ, ਸਮਾਨ ਕਰੀਏ, ਸੰਵੇਦਨਸ਼ੀਲਤਾ ਰੱਖੀਏ, ਅਸੀਂ ਕਨੈਕਟੀਵਿਟੀ, ਵਪਾਰ, ਊਰਜਾ, ਇਹ ਸਾਰੀਆਂ ਭਾਰਤ ਔਰ ਬੰਗਲਾਦੇਸ਼ ਇੱਕ ਦੂਜੇ ਨਾਲ ਹੈਲਪ ਕਰਨ, ਔਰ ਅਰਬ ਜਿਹੜੀ ਮਾਈਨੋਰਿਟੀ ਹੈ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਏ। ਔਰ ਇਹਨਾਂ ਮੁੱਦਿਆਂ ਦੇ ਉੱਤੇ ਸਾਡੇ ਵਿਦੇਸ਼ ਸਕੱਤਰ ਨੇ ਗੱਲਬਾਤ ਕੀਤੀ, ਕਿਉਂਕਿ ਜੁਆਇੰਟ ਤਾਂ ਹੋਈ ਨਹੀਂ ਪ੍ਰੈਸ। ਹੁਣ ਬੰਗਲਾਦੇਸ਼ ਦੇ ਫੋਰਨ ਸੈਕਟਰੀ ਨੇ ਜਿਹੜਾ ਇਸ ਦੇ ਉੱਤੇ ਆਪਣੀ ਪ੍ਰੈਸ ਰਿਲੀਜ਼ ਕੱਢੀ ਹੈ, ਜਿਹਦੇ 'ਚ ਉਹਨਾਂ ਨੇ ਬਿਲਕੁਲ ਜੋ ਭਾਰਤ ਨੇ ਕਿਹਾ ਉਹਦਾ ਕੋਈ ਹਿੱਸਾ ਨਹੀਂ ਹੈ। ਉਹਨਾਂ ਨੇ ਕਿਹਾ ਕਿ ਭਾਈ ਇਹ ਬਰਾਬਰੀ ਦੇ ਆਧਾਰ ਤੇ, ਮਤ ਸਮਝੋ ਕਿ ਤੁਸੀਂ ਵੱਡੇ ਹੋ ਤੇ ਤੁਸੀਂ ਇੰਟਰਫੀਅਰ, ਅਸੀਂ ਸਾਰੀ ਜਿਹੜੀ ਗੱਲਬਾਤ ਹੈ ਬਰਾਬਰੀ ਦੇ ਆਧਾਰ ਤੇ ਸੁਲਝਾਉਣ ਦੀ ਕੋਸ਼ਿਸ਼ ਕਰਾਂਗੇ। ਔਰ ਇਹ ਮਿਸਟਰ ਜਸ਼ੀਮ ਉਦੀਨ ਨੇ, ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਤੁਸੀਂ ਰੌਲਾ ਪਾ ਰਹੇ ਹੋ ਹਿੰਦੂਆਂ, ਇਹ ਸਾਡਾ ਅੰਦਰੂਨੀ ਮਾਮਲਾ ਹੈ, ਔਰ ਇੱਥੇ ਹਿੰਦੂ ਵੀ ਉਨੇ ਹੀ ਬੰਗਲਾਦੇਸ਼ ਦਾ ਹਿੱਸਾ ਨੇ ਜਿੰਨੇ ਮੁਸਲਮਾਨ ਨੇ, ਔਰ ਇਹਨੂੰ ਖਾਮਖਾ ਤੁਸੀਂ ਜਿਹੜਾ ਆਧਾਰ ਨਾ ਬਣਾਓ। ਬੰਗਲਾਦੇਸ਼ ਦੀ ਸਰਕਾਰ ਧਰਮ, ਨਸਲ ਸਭ ਤੋਂ ਪਰੇ ਜਾ ਕੇ ਬੰਗਲਾਦੇਸ਼ ਦੀ ਜਨਤਾ ਦੀ ਸੁਰੱਖਿਆ ਨੂੰ ਲੈ ਕੇ ਵਚਨਬੱਧ ਹੈ। ਔਰ ਫਿਰ ਉਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਤੁਹਾਡੇ ਨਾਲ ਸਮਝੌਤੇ ਹੋਏ ਨੇ ਉਹਨਾਂ ਨੂੰ ਰੀਵਿਜ਼ਿਟ ਕਰਨਾ ਚਾਹੁੰਦੇ ਆ, ਉਹਨਾਂ 'ਤੇ ਨਜ਼ਰਸਾਨੀ ਕਰਨਾ ਚਾਹੁੰਦੇ, ਜਿਵੇਂ ਗੰਗਾ ਜਲ ਦੀ ਸਾਂਝਦਾਰੀ ਦੀ ਨੀਤੀ। ਹੁਣ ਜਿਹੜੀ ਗੰਗਾ ਹੈ ਉਹ ਬੰਗਲਾਦੇਸ਼ ਵੜ ਕੇ ਪਦਮਨੀ ਬਣ ਜਾਂਦੀ ਹੈ, ਔਰ ਉਹਨਾਂ ਦਾ ਫਰਾਕਾ ਡੈਮ ਉਹਦੇ 'ਤੇ ਉਹ ਅੱਜ ਤੱਕ ਵੀ ਵਾਟਰ ਇਸ਼ੂ ਹੈ ਉਹਨਾਂ ਦਾ। ਫਿਰ ਉਹਨਾਂ ਨੇ ਕਿਹਾ 1996 ਦੀ ਨਵੀਨੀਕਰਨ, ਤੀਸਤਾ ਦਰਿਆ ਦੇ ਪਾਣੀਆਂ ਦੀ ਸੰਧੀ, ਇਹਨਾਂ ਦੇ ਉੱਤੇ ਗੱਲ ਕਰੋ ਸਾਡੇ ਨਾਲ ਬਰਾਬਰ ਦੇ ਉੱਤੇ, ਔਰ ਇਹ ਆਪਸ ਦੇ ਵਿੱਚ ਵੀਜ਼ਾ ਸੇਵਾਵਾਂ ਨੂੰ ਨਾਰਮਲ ਕੀਤਾ ਜਾਏ, ਜਿਹੜੇ ਇੱਥੋਂ ਭੱਜ ਕੇ ਕ੍ਰਿਮੀਨਲ ਗਏ ਨੇ ਉਹਨਾਂ ਨੂੰ ਸਾਡੇ ਹਵਾਲੇ ਕੀਤਾ ਜਾਏ, ਔਰ ਜੋ ਅਗਰਤਲਾ ਦੇ ਵਿੱਚ ਸਾਡੇ ਕੌਂਸੂਲੇਟ ਦੇ ਉੱਤੇ ਹਮਲਾ ਹੋਇਆ ਉਸ ਨੂੰ ਕੰਡੈਮ ਕਰੋ, ਔਰ ਇਹ ਦੁਬਾਰਾ ਨਾ ਹੋਏ। ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਉਮੀਦ ਕਰਦੇ ਹਾਂ ਕਿ ਭਾਰਤ ਜਿਹੜਾ ਕਿ ਉਹਨਾਂ ਦੇ ਮੀਡੀਆ ਔਰ ਸਰਕਾਰੀ ਤੰਤਰ ਰਾਹੀਂ ਨਕਾਰਾਤਮਕ ਪ੍ਰਚਾਰ ਬੰਗਲਾਦੇਸ਼ ਦੇ ਖਿਲਾਫ ਹੋ ਰਿਹਾ, ਉਹਨੂੰ ਰੋਕਣ 'ਚ ਮਜ਼ਬੂਤ ਭੂਮਿਕਾ ਨਿਭਾਏਗਾ। ਅਸੀਂ ਦੂਸਰੇ ਮੁਲਕਾਂ ਦੇ ਅੰਦਰੂਨੀ ਮਾਮਲਿਆਂ 'ਤੇ ਟਿੱਪਣੀਆਂ ਨਹੀਂ ਕਰਦੇ, ਤੁਸੀਂ ਵੀ ਇਸ ਨੂੰ ਰੋਕੋ। ਔਰ ਇਹ ਜਿਹੜਾ ਬਿਲਕੁਲ ਇਹ ਹਿੰਦੂਆਂ 'ਤੇ ਹਮਲੇ ਨੂੰ ਲੈ ਕੇ ਝੂਠਾ ਪ੍ਰਚਾਰ ਕੀਤਾ ਜਾ ਰਿਹਾ। ਹੁਣ ਇਸ ਤੋਂ ਅਸੀਂ ਅੰਦਾਜ਼ਾ ਇਹ ਹੁੰਦੀ ਹੈ ਗੈਰਤ ਔਰ ਅਣਖ ਕਿ ਵੀ ਜਿਨ੍ਹਾਂ ਨੂੰ ਹੁਣ 1971-72 'ਚ ਬੰਗਲਾਦੇਸ਼ ਬਣਦਾ, ਅੱਧੀ ਸਦੀ ਬਾਅਦ ਉਹਨਾਂ ਨੂੰ ਇਹ ਲੱਗਾ ਬੰਗਲਾਦੇਸ਼ੀਆਂ ਨੂੰ ਵੀ ਇਹ ਠੀਕ ਹੈ, ਉਸ ਪੀਰੀਅਡ 'ਚ ਇਹਨਾਂ ਦਾ ਕੀ ਰੋਲ ਰਿਹਾ ਕੀ ਨਹੀਂ ਹੈ,
ਪਰ ਇਹ ਸਾਡਾ ਸਵੈਮਾਨ ਹੈ। ਪਰ ਇਹੀ ਕਾਰਨ ਹੈ ਕਿ ਇਧਰੋਂ ਉਹਨਾਂ ਨੇ ਦਰਵਾਜ਼ਾ ਸ਼ਟ ਕੀਤਾ ਇੰਡੀਆ ਦਾ, ਪਾਕਿਸਤਾਨ ਵਾਲਾ ਖੋਲ੍ਹ ਲਿਆ। 25,000 ਟਨ ਖੰਡ ਵੀ ਆ ਗਈ ਉਹਨਾਂ ਤੋਂ, ਹੋਰ ਵੀ ਚੀਜ਼ਾਂ ਦੀ, ਔਰ ਉਹ ਸਾਰੇ ਸੰਬੰਧ ਖੁੱਲ੍ਹੇ ਨੇ। ਸੋ ਅਸੀਂ ਸਮਝਦੇ ਹਾਂ ਕਿ ਗੈਰਤਮੰਦ ਹੋਣ ਦੇ ਲਈ ਕੋਈ ਤੁਹਾਡੇ ਕੋਲ ਐਟਮ ਬੰਬ ਹੋਏ ਜਾਂ ਤੁਸੀਂ ਵੱਡੀ ਤਾਕਤ ਹੋ, ਜ਼ਰੂਰੀ ਨਹੀਂ ਹੁੰਦਾ। ਗੈਰਤਮੰਦੀ ਕੁਝ ਹੋਰ ਹੀ ਹੁੰਦੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋਨ ਮੈਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖਜੀਵਨ ਬੱਚੂ ਜੀ ਗੁੱਡ ਜੌਬ ਕਹਿੰਦੇ ਨੇ। ਇੰਦਰਜੀਤ ਸਿੰਘ ਸੰਧੂ ਜੀ ਵੀ ਫਤਿਹ ਬੁਲਾਉਂਦੇ ਨੇ। ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਗੁਰਵਿੰਦਰ ਮਾਨ ਜੀ ਵੀ ਫਤਿਹ ਬੁਲਾਉਂਦੇ ਨੇ। ਮੁਹੰਮਦ ਯਾਕੂਬ ਜੀ ਵੀ ਆਏ ਨੇ, ਕਹਿੰਦੇ ਵੈਲਕਮ ਜੀ। ਹਾਜ਼ਰ ਹਾਂ ਜੀ ਜਨਾਬ। ਐਂਡ ਸਾਨੂੰ ਦੋਨਾਂ ਨੂੰ ਕਹਿੰਦੇ ਥੈਂਕ ਯੂ, ਵੈਲਕਮ ਜੀ। ਐਂਡ ਇਸੇ ਤਰ੍ਹਾਂ ਮੁਹੰਮਦ ਫਿਰ ਕਹਿੰਦੇ ਚਲੋ ਚਲੋ ਖਾਲਿਸਤਾਨ ਚਲੋ। ਅਮਰਜੀਤ ਸੈਣੀ ਜੀ ਵੀ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਔਰ ਮੁਹੰਮਦ ਯਾਕੂਬ ਜੀ ਹੋਰਾਂ ਦੇ ਬਹੁਤ ਸਾਰੇ ਮੈਸੇਜ ਨੇ। ਔਰ ਆਫ ਕੋਰਸ ਕਹਿੰਦੇ ਖਾਲਿਸਤਾਨ ਜ਼ਿੰਦਾਬਾਦ। ਫਿਰ ਇਸੇ ਤਰ੍ਹਾਂ ਸਿੰਘ ਸਾਹਿਬ ਜੀ ਕਹਿੰਦੇ ਨੇ ਖਾਲਿਸਤਾਨ ਟਰੰਪ ਟਰਮ 'ਚ ਹੀ ਬਣੇਗਾ। ਹੁਣ ਬੀਬੀ ਹਰਮੀਤ ਕੌਰ ਢਿੱਲੋਂ ਜੀ ਉਹਨਾਂ ਨੇ ਕਹਿੰਦੇ ਕਿ ਸਿੱਖ ਹੱਦਿਆਂ ਪਰਿਵਾਰ ਨੇ ਵੀ ਹੰਡਾਇਆ, ਸਿੱਖ ਪਰਿਵਾਰ ਨੇ ਵੀ ਉਸ ਟਾਈਮ ਉਹਨਾਂ ਨੇ ਸੰਤ ਭਿੰਡਰਾਂ ਵਾਲਿਆਂ ਦੇ ਦਰਸ਼ਨ ਵੀ ਕੀਤੇ ਨੇ। ਔਰ BBC ਪੰਜਾਬੀ 'ਚ ਇੰਟਰਵਿਊ 'ਚ ਉਹਨਾਂ ਨੇ ਕਿਹਾ ਵੀ ਮੇਰੇ ਮਾਤਾ ਪਿਤਾ ਅੰਮ੍ਰਿਤਧਾਰੀ ਨੇ, ਔਰ ਮੈਂ ਬਚਪਨ 'ਚ ਛੁੱਟੀਆਂ 'ਚ ਅਸੀਂ ਇੱਥੋਂ ਦਿੱਲੀ ਜਾਂਦੇ ਸੀ, ਮੈਂ ਹਾਰਮੋਨੀਅਮ ਤਬਲਾ ਕੀਰਤਨ ਕਰ ਲੈਂਦੇ ਹਾਂ ਵੀ ਸਾਡਾ ਪਰਿਵਾਰ ਸਿੱਖੀ ਵੈਲਿਊਜ਼ ਦੇ ਵਿੱਚ ਯਕੀਨ ਰੱਖਦਾ। ਹਾਂ ਬਿਲਕੁਲ। ਔਰ ਇਸੇ ਤਰ੍ਹਾਂ ਫਿਰ ਬਲੈਕੀ ਆਈਜ਼ ਕਹਿੰਦੇ ਨੇ ਕਿ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਵਿਚਾਰ ਪੰਜਾਬ ਦੀ ਹਰ ਗਲੀ ਹਰ ਮੁਹੱਲੇ ਵਿੱਚ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਤੇ ਤੁਹਾਨੂੰ ਬਹੁਤ ਪਸੰਦ ਕੀਤਾ ਜਾਂਦਾ ਪੰਜਾਬ 'ਚ। ਸੋ ਨਾਈਸ। ਔਰ ਇਸੇ ਤਰ੍ਹਾਂ ਸਿੰਘ ਗਰਚਾ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜਸਵੰਤ ਸਿੰਘ ਜੀ ਵੀ ਫਤਿਹ, ਖਾਲਸਾ ਜ਼ਿੰਦਾਬਾਦ। ਫਿਰ ਮੁਹੰਮਦ ਯਾਕੂਬ ਜੀ ਕਹਿੰਦੇ ਖਾਲਿਸਤਾਨ ਟੈਰਰਿਜ਼ਮ ਸੇ ਬਹੁਤ ਜ਼ਿਆਦਾ ਪਤਾ ਨਹੀਂ ਕੀ ਕਹਿਣਾ ਚਾਹੁੰਦੇ ਨੇ, ਆਮ ਸੌਰੀ। ਐਂਡ ਇਸੇ ਤਰ੍ਹਾਂ ਬਲੈਕੀ ਆਈਜ਼ ਫਿਰ ਕਹਿੰਦੇ ਡਾਕਟਰ ਸਾਹਿਬ ਤੁਹਾਡੇ ਵਿਚਾਰ ਸਰਲ ਭਾਸ਼ਾ ਵਿੱਚ ਹੁੰਦੇ ਨੇ ਜੋ ਹਰ ਪੰਜਾਬੀ ਨੂੰ ਸਮਝ ਆ ਜਾਂਦੇ ਨੇ ਤੇ ਆਪਣੀ ਆਜ਼ਾਦੀ ਦੇ ਬਾਰੇ ਸੋਚਣ ਲੱਗ ਜਾਂਦੇ ਆ। ਸੋ ਫਿਰ ਇਸੇ ਤਰ੍ਹਾਂ ਜਸਵੰਤ ਸਿੰਘ ਰਾਜ ਬਿਨਾ ਨਾ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ, ਖਾਲਸਾ ਜ਼ਿੰਦਾਬਾਦ। ਧਰਮ ਸਿੰਘ ਜੀ ਫਤਿਹ ਬੁਲਾਉਂਦੇ ਨੇ। ਬਲਬੀਰ ਧਾਲੀਵਾਲ ਜੀ ਵੀ ਰਾਜ ਕਰੇਗਾ ਖਾਲਸਾ ਕਹਿੰਦੇ ਨੇ। ਟੋਚਾ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਫਿਰ ਇਸੇ ਤਰ੍ਹਾਂ ਗੁਰਜੀਤ ਸਿੰਘ ਜੀ ਵੀ, ਫਿਰ ਮੁਹੰਮਦ ਯਾਕੂਬ ਜੀ ਔਰ ਤੁਹਾਨੂੰ ਪਹਿਲਾਂ ਹੀ ਉਹਨਾਂ ਨੇ ਸਾਨੂੰ ਕਾਫੀ ਸਾਰੇ ਨਾਲ ਜਿਸ ਤਰ੍ਹਾਂ ਸੈਗਮੈਂਟ ਚੱਲਦੇ ਨੇ ਆਪਣੇ ਜਿਹੜੇ ਸਾਨੂੰ ਵਿਚਾਰ ਦੇ ਰਹੇ ਨੇ, ਬਹੁਤ ਬਹੁਤ ਸ਼ੁਕਰੀਆ ਇਹਨਾਂ ਦਾ। ਔਰ ਇਸੇ ਤਰ੍ਹਾਂ ਫਿਰ ਪੰਨੂ ਜੀ ਖਾਲਸਾ ਜ਼ਿੰਦਾਬਾਦ। ਔਰ ਫਿਰ ਇਸ ਤਰ੍ਹਾਂ ਰਾਜਨਪ੍ਰੀਤ ਜੀ ਵੀ, ਸੈयद ਇਕਬਾਲ ਜੀ ਕਹਿੰਦੇ ਨੇ ਸਰ ਪਲੀਜ਼ ਵੈਨ ਰੋਂਗ ਪੀਪਲ ਟੇਕ ਓਵਰ ਇਨੋਸੈਂਟ ਵਿਲ ਗੈਟ ਹਰਟ ਟੂ। ਬਿਲਕੁਲ ਬਿਲਕੁਲ। ਔਰ ਇਸੇ ਤਰ੍ਹਾਂ ਫਿਰ ਪਰਮਿੰਦਰ ਜੀ ਵੀ ਖਾਲਸਾ ਜ਼ਿੰਦਾਬਾਦ। ਬਲਿਹਾਰ ਸਿੰਘ ਗੰਗ ਜੀ ਵੀ ਫਤਿਹ। ਔਰ ਜਿਤ ਸਿੰਘ ਜੀ ਵੀ ਕਹਿੰਦੇ ਨੇ ਫਤਿਹ ਬੁਲਾਉਂਦੇ ਨੇ। ਔਰ ਬਸਰਾ ਜੀ ਵੀ ਫਤਿਹ ਐਂਡ ਖਾਲਸਾ ਜ਼ਿੰਦਾਬਾਦ। ਸਤਨਾਮ ਔਜਲਾ ਜੀ ਵੀ ਫਤਿਹ, ਖਾਲਸਾ ਜ਼ਿੰਦਾਬਾਦ। ਜਿਤ ਸਿੰਘ ਔਰ ਇਸੇ ਤਰ੍ਹਾਂ ਏਕ ਸਿੰਘ ਜੀ ਵੀ, ਔਰ ਟਰੂ ਵਰਡਸ ਵੀ ਔਰ ਸਰਬਜੀਤ ਸਿੰਘ ਜੀ ਵੀ ਫਤਿਹ ਐਂਡ ਖਾਲਸਾ ਜ਼ਿੰਦਾਬਾਦ। ਜਿਤ ਸਿੰਘ ਜੀ ਖਾਲਸਾ ਰਾਜ ਵੈਰੀ ਵੈਰੀ ਸੂਨ। ਔਰ ਇਸੇ ਤਰ੍ਹਾਂ ਕਹਿੰਦੇ ਚੀਕਾਂ ਪੈ ਗਈਆਂ ਨੇ, ਦਿੱਲੀ ਦੀ ਚੀਕ ਵੱਜ ਗਈ ਹੈ। ਕੁਝ ਕੀ ਕਹਿੰਦੇ ਕਰੋ ਕੀ ਰੱਖੋ ਪਤਾ ਨਹੀਂ ਕਹਿੰਦੇ ਖਿੱਚ ਕੇ ਰੱਖੋ ਕੰਮ ਨੂੰ। ਔਰ ਇਸੇ ਤਰ੍ਹਾਂ ਵਾਰਸ ਪੰਜਾਬ ਦੇ ਔਰ ਨਿਹੰਗ ਸਿੰਘ ਜੀ ਕਹਿੰਦੇ ਯੂ ਆਰ ਸੋ ਗ੍ਰੇਟ ਡਾਕਟਰ ਸਾਹਿਬ, ਆਸਮ ਇਨਫੋਰਮੇਸ਼ਨ। ਬਹੁਤ ਬਹੁਤ ਸ਼ੁਕਰੀਆ ਨਿਹੰਗ ਸਿੰਘ ਜੀ ਤੁਹਾਡੇ। ਔਰ ਮਨਪ੍ਰੀਤ ਸਿੰਘ ਜੀ ਵੀ ਸਤਿ ਸ਼੍ਰੀ ਅਕਾਲ ਔਰ ਕਹਿੰਦੇ ਨੇ ਲਵ ਯੂਅਰ ਸ਼ੋ ਐਂਡ ਕਹਿੰਦੇ ਨੇ ਵੈਰੀ ਇਨਫੋਰਮੇਟਿਵ। ਔਰ ਹਰਦੀਪ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ। ਹਰਦੀਪ ਸਿੰਘ ਫਤਿਹ ਵੀ ਕਹਿੰਦੇ ਨੇ। और इसी तरह मोहम्मद याकूब जी कहते हैं कि डॉक्टर साहब इमरान खान को पाक फौज ही लेकर आई थी और पाक फौज ही में इमरान खान को हुकूमत को ख़त्म करके इमरान खान को जेल में डाल दिया। आपका क्या ख्याल है इसके बारे में? ਮੁਹੰਮਦ ਯਾਕੂਬ ਜੀ ਅਸੀਂ ਪਾਕਿਸਤਾਨ ਦੇ ਖੈਰ ਖੁਆਹ ਹੈ। ਪਾਕਿਸਤਾਨ ਨੂੰ ਹਮਸਾਇਆ ਮੁਲਕ ਔਰ ਪਾਕਿਸਤਾਨੀ ਭੈਣਾਂ ਭਰਾਵਾਂ ਦੇ ਨਾਲ ਸਾਡੀ ਇੱਕ ਸਾਂਝ ਹੈ, ਜਜ਼ਬਾਤੀ ਵੀ। ਸਾਡਾ ਮੱਕਾ ਮਦੀਨਾ ਸਾਡੇ ਲਈ ਇੱਕ ਪਾਕ ਪਵਿੱਤਰ ਧਰਤੀ ਹੈ। ਅਸੀਂ ਤਾਂ ਪ੍ਰੇ ਹੀ ਕਰ ਸਕਦੇ ਹਾਂ ਕਿ ਪਾਕਿਸਤਾਨ ਦੇ ਪੋਲੀਟੀਸ਼ੀਅਨ, ਫੌਜ ਔਰ ਜਿਹੜੇ ਉਹਨਾਂ ਦੇ ਮਾਲਕ ਨੇ ਸਿਰ ਜੋੜ ਕੇ ਬੈਠਣ, ਸਿਆਸੀ ਪਾਰਟੀਆਂ,
ਔਰ ਪਾਕਿਸਤਾਨ ਨੂੰ ਕੱਢਣ ਇਸ ਸਾਰੇ ਚੋਂ ਇਕਨੋਮਿਕਲ ਔਰ ਇੱਕ ਜਿਹੜਾ ਪੋਲੀਟੀਕਲ ਕ੍ਰਾਈਸਿਸ ਹੈ, ਇਹ ਸਾਡੇ ਲਈ ਇਹ ਦੁਖਦਾਈ ਹੈ, ਕਿਉਂਕਿ ਅਸੀਂ ਪਾਕਿਸਤਾਨ ਨੂੰ ਖੁਸ਼ਹਾਲ ਔਰ ਸਟੇਬਲ ਮੁਲਕ ਦੇਖਣਾ ਚਾਹੁੰਦੇ ਹਾਂ। ਔਰ ਕਿਉਂਕਿ ਇੱਕ ਆਊਟਸਾਈਡਰ ਹੋਣ ਦੇ ਨਾਤੇ ਅਸੀਂ ਅੰਦਰੂਨੀ ਤੌਰ 'ਤੇ ਕਿਸੇ ਵੀ ਇੱਕ ਧਿਰ ਦੇ ਨਾਲ ਪਬਲਿਕਲੀ ਆਪਣੇ ਖਿਆਲਾਂ ਦਾ ਇਜ਼ਹਾਰ ਨਹੀਂ ਕਰਦੇ ਫॉर ਔਰ ਅਗੇਂਸਟ। ਅਸੀਂ ਸਮੁੱਚੇ ਮੁਲਕ ਦੀ ਸਲਾਮਤੀ ਔਰ ਲੋਕਾਂ ਦਾ ਭਲਾ ਚਾਹੁੰਦੇ। ਬਿਲਕੁਲ। ਧਰਮ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਰਣਜੀਤ ਸਿੰਘ ਜੀ ਵੀ, ਔਰ ਬਲਿਹਾਰ ਸਿੰਘ ਟਿਵਾਣਾ ਜੀ ਵੀ, ਔਰ ਚੀਮਾ ਜੀ ਕਹਿੰਦੇ ਡਾਕਟਰ ਸਾਹਿਬ ਗੁਰਫਤਿਹ, I have a humble request not to mention what time you come to the office, especially that you were walking towards to the office. You know why I'm requesting you this. ਚੀਮਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਔਰ ਮੈਂ ਧਿਆਨ ਰੱਖਾਂਗਾ ਤੁਹਾਡੀ ਇਸ ਹਦਾਇਤ ਦਾ। ਬਿਲਕੁਲ। ਰੇਸ਼ਮ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਰਵਿੰਦਰ ਸਿੰਘ ਜੀ, ਡਾਕਟਰ ਸਾਹਿਬ ਨਿਊਜ਼ੀਲੈਂਡ ਖੇਡਾਂ ਵਿੱਚ ਜਿਹੜਾ ਵਿਰੋਧ ਤੋਂ ਬਾਅਦ ਨਾ ਝੰਡਾ ਝੁੱਲਿਆ ਤੇ ਨਾ ਹੀ ਕੌਂਸਲੇਟੀ ਆ। ਰਵਿੰਦਰ ਸਿੰਘ ਜੀ, ਮੈਂ ਖਬਰ ਦੇਖ ਲਈ ਸੀ। ਚਲੋ ਇਹਦੇ 'ਚ TV 84 ਨੇ ਵੀ ਆਪਣਾ ਨਿੱਕਾ ਜਿਹਾ ਯੋਗਦਾਨ ਪਾਇਆ, ਕਿਉਂਕਿ ਸੋਵਰਨ ਧਿਰ ਵੱਲੋਂ ਜਿਹੜਾ ਤੁਹਾਡਾ ਸਟੈਂਡ ਸੀ ਅਸੀਂ ਉਹਨੂੰ ਡਿਸਕਸ ਕੀਤਾ ਔਰ ਅਸੀਂ ਆਰਗੇਨਾਈਜ਼ਰਸ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਕਿ ਭਾਈ ਇਹ ਕੋਈ ਜਿੱਤ ਹਾਰ ਨਹੀਂ ਹੁੰਦੀ। ਜਦੋਂ ਇੱਕ ਕੰਸੈਂਸਸ ਬਣਦੀ ਹੈ, ਇਹ ਉਹਨਾਂ ਦਾ ਵੀ ਵੱਡਾਪਨ ਹੈ ਵੀ ਉਹਨਾਂ ਨੇ ਅਖੀਰ ਜਿਹੜੀ ਇਹ ਜੈਨੂਇਨ ਮੰਗ ਸੀ ਕਿ ਭਾਈ ਇਹ ਸਿੱਖ ਖੇਡਾਂ ਨੇ ਔਰ ਨਾ ਇੱਥੇ ਕੋਈ ਤਿਰੰਗੇ ਦਾ ਕੰਮ ਹੈ ਨਾ ਇਹਨਾਂ ਦੇ ਨੈਸ਼ਨਲ ਐਂਥਮ ਦਾ। ਸੋ ਇਹ ਵਿਨ ਵਿਨ ਸਿਚੁਏਸ਼ਨ ਹੈ, ਕਿਉਂਕਿ ਠੀਕ ਗੱਲ ਦੇ ਉੱਤੇ ਉਹਨਾਂ ਨੇ ਠੀਕ ਸਟੈਂਡ ਲਿਆ। ਔਰ ਇਸੇ ਤਰ੍ਹਾਂ ਰੇਸ਼ਮ ਸਿੰਘ ਜੀ ਕਹਿੰਦੇ ਪੰਜਾਬ ਇੱਕੋ ਇੱਕ ਹੱਲ ਹੈ, ਰੈਫਰੈਂਡਮ, ਆਜ਼ਾਦੀ, ਖਾਲਸਾ ਜ਼ਿੰਦਾਬਾਦ। ਜਾਵੇਦ ਬੱਬਰ ਜੀ ਵੀ ਕਹਿੰਦੇ ਡਾਕਟਰ ਸਾਹਿਬ ਅਸਲਾਮ ਵਾਲੇਕਮ, ਇਨਸ਼ਾ ਅੱਲਾ ਇੰਡੀਆ ਬਹੁਤ ਜਲਦੀ ਕਹਿੰਦੇ ਟੁੱਟ ਜਾਏਗਾ। ਔਰ ਟ੍ਰੇਸਰ ਵੀ ਕਹਿੰਦੇ ਨੇ ਕਿ ਇਹਨਾਂ ਦਾ ਪਤਾ ਨਹੀਂ ਕੀ ਕਹਿੰਦੇ ਲਾਲਾ ਲਾਲਾ ਹੋਈ ਪਈ ਹੈ, ਪਤਾ ਨਹੀਂ ਕਾਹਦੀ ਕਹਿੰਦੇ ਨੇ। ਮਿਸਰਾ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ। ਜਿਤ ਸਿੰਘ ਪੁਤਿਨ ਇਹਨਾਂ ਦਾ ਕਹਿੰਦਾ ਬਾਪ ਹੈ ਕਹਿੰਦੇ ਨੇ। ਔਰ ਸੁਖਜੀਵਨ ਸਿੰਘ ਬੱਚੂ ਵੀ, ਔਰ ਇਸੇ ਤਰ੍ਹਾਂ ਸਿੰਘ ਸੂਰਮੇ ਜੀ ਵੀ, ਜਸਵੀਰ ਸਿੰਘ ਜੀ, ਗੁਰਮਿੰਦਰ ਕੌਰ ਜੀ, ਸੁਖਚੈਨ ਸਿੰਘ ਬੈਚ ਜੀ, ਔਰ ਇਸੇ ਤਰ੍ਹਾਂ ਸੁਖਦੇਵ ਸਿੰਘ ਜੀ ਵੀ ਧੰਨਵਾਦ ਕਰਦੇ ਨੇ ਤੁਹਾਡਾ। ਗੁਰਵਿੰਦਰ ਕੌਰ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਇਸੇ ਤਰ੍ਹਾਂ ਸੁਖਚੈਨ ਸਿੰਘ ਬਾਦ ਜੀ ਵੀ, ਔਰ ਫਿਰ ਗੁਰਵਿੰਦਰ ਕੌਰ ਫਿਰ ਕਹਿੰਦੇ ਵਾਚਿੰਗ ਫਰੋਮ ਚੰਡੀਗੜ੍ਹ, ਸੋ ਨਾਈਸ। ਸ਼ੁਕਰੀਆ। ਸੁਖਚੈਨ ਸਿੰਘ ਬਾਦ ਹੁਣ ਇੰਡੀਆ ਪਤਾ ਨਹੀਂ ਅੱਗੇ ਆ। मोहम्मद जकूब जी भी कहते डॉक्टर साहब आप हनी को भूल गए, यानी शहद हिमालय से ऊंची, समुंदर से गहरी और शहद से मीठी, पाक चीन दोस्ती जिंदाबाद। चलो ठीक है जी, ਅਸੀਂ ਸ਼ਹਿਦ ਵੀ ਵਿੱਚ ਜੋੜ ਦਿੰਦੇ ਹਾਂ। ਟ੍ਰੇਸਰ ਜੀ ਕਹਿੰਦੇ ਸਿੱਖਾਂ ਨੂੰ ਅੰਡਰਸਟੈਂਡ ਸੀਕ੍ਰੇਟ ਬੇਸ ਵਿੱਚ ਕਹਿੰਦੇ ਆਪਦਾ ਨਿਊਕਲੀਅਰ ਵੈਪਨ ਦਾ ਜਾਂ ਕਹਿੰਦੇ ਜ਼ਖੀਰਾ ਬਣਾ ਲੈਣਾ ਚਾਹੀਦਾ। ਫਿਰ ਖਾਲਿਸਤਾਨ ਇੰਡੀਆ ਵਿੱਚ ਕੀ ਅਮਰੀਕਾ ਵੀ ਫਿਰ ਖਾਲਿਸਤਾਨ ਹੋ ਜਾਊ, ਕੀ ਕਹਿਣਾ ਚਾਹੁੰਦੇ ਨੇ। ਫਿਰ ਜਿਹੜਾ ਤੁਸੀਂ ਕੀਤਾ ਸੀ ਰੂਸਮ ਸ਼ਰਣਮ ਗੱਛਾਮੀ ਦਾ ਪਤਾ ਲੱਗ ਜੂ ਜਲਦੀ ਹੈ। ਔਰ ਫਿਰ ਇਸੇ ਤਰ੍ਹਾਂ ਟ੍ਰੇਸਰ ਕਾਫੀ ਸਾਰੇ ਮੈਸੇਜ ਨੇ, ਮੈਂ ਤੁਸੀਂ ਦੇਖ ਲਓ ਜੋ ਕਰਨੇ। ਓਕੇ। ਫਿਰ ਨੂਪਾ ਜੀ ਵੀ, ਫਿਰ ਇਸੇ ਤਰ੍ਹਾਂ ਰਾਜਿੰਦਰ ਧਾਵਾ ਜੀ ਵੀ, ਔਰ ਆਈ ਥਿੰਕ ਦੈਟਸ ਇਟ। ਅਮਨ ਸਿੰਘ ਖਾਲਸਾ ਜੀ ਵੀ, ਸਰਬਜੀਤ ਸਿੰਘ ਜੀ ਵੀ, ਫਿਰ ਇਸ ਤਰ੍ਹਾਂ ਨੂਪਾ ਜੀ ਵੀ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸਭ ਤੁਸੀਂ ਸਾਨੂੰ ਮੈਸੇਜ ਲਿਖੇ ਨੇ ਔਰ ਇਸੇ ਤਰ੍ਹਾਂ ਲਿਖਦੇ ਰਹਿਣਾ। ਔਰ ਇਸੇ ਤਰ੍ਹਾਂ ਆਪਣੇ ਵੀਡੀਓਜ਼ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਖੁਮਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਲਾਮ ਗਿਆ ਦਿਓ। ਦੇਖਦੇ ਰਹੋ TV 4 ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।